ਅਮਰੀਕਾ ਤੇ ਈਰਾਨ ਦੀ ਗੱਲਬਾਤ ਦਾ ਪਹਿਲਾ ਦੌਰ ਜਿਹੜਾ 21 ਘੰਟੇ ਤੱਕ ਚੱਲਦਾ ਰਿਹਾ ਔਰ 47 ਸਾਲਾਂ ਬਾਅਦ ਹੋਇਆ, ਕਿਸੇ ਸਿਰੇ ਨਹੀਂ ਸੀ ਲੱਗ ਸਕਿਆ। ਪਰ ਤਾਜ਼ਾ ਖਬਰ ਇਹ ਹੈ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਸ਼ਾਰਾ ਦਿੱਤਾ ਹੈ ਕਿ ਗੱਲਬਾਤ ਦਾ ਅਗਲਾ ਦੌਰ ਆਉਂਦੇ 2 ਦਿਨਾਂ 'ਚ ਇੱਕ ਵਾਰ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋ ਸਕਦਾ ਹੈ। ਇਸ ਖਬਰ ਨੂੰ ਸਾਹਮਣੇ ਲੈ ਕੇ ਆਈ ਹੈ ਫਰਾਂਸੀਸੀ ਨਿਊਜ਼ ਏਜੰਸੀ AFP, ਜਿਨ੍ਹਾਂ ਦਾ ਇਹ ਆਖਣਾ ਹੈ ਕਿ ਇਸਲਾਮਾਬਾਦ ਦੇ ਵਿੱਚ ਅਮਰੀਕਨ ਐਮਬੈਸੀ ਦੇ ਅੰਦਰ ਮੌਜੂਦ ਅਮਰੀਕੀ ਪੱਤਰਕਾਰ ਜਿਨ੍ਹਾਂ ਦਾ ਤਾਲੁਕ ਨਿਊਯਾਰਕ ਪੋਸਟ ਦੇ ਨਾਲ ਹੈ, ਉਹਨਾਂ ਦਾ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਰਾਬਤਾ ਹੋਇਆ ਹੈ, ਜਿਹਦੇ 'ਚ ਉਹਨਾਂ ਨੇ ਪੁੱਛਿਆ ਹੈ ਕਿ ਗੱਲਬਾਤ ਦੇ ਕੀ ਅਸਾਰ ਨੇ, ਜਿਹਦੇ 'ਚ ਪਹਿਲਾਂ ਤੇ ਉਹਨਾਂ ਨੇ ਇਨਕਾਰ ਕੀਤਾ। ਉਸ ਤੋਂ ਬਾਅਦ ਦੂਸਰੇ ਰਾਬਤੇ ਦੇ ਵਿੱਚ ਆਪ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨੀ ਫੌਜ ਮੁਖੀ ਬਹੁਤ ਵਧੀਆ ਕੰਮ ਕਰ ਰਹੇ ਨੇ, ਤੁਹਾਨੂੰ ਹਜੇ ਇੱਥੇ ਰੁਕਣਾ ਚਾਹੀਦਾ। ਯਾਨੀ ਉਸ ਪੱਤਰਕਾਰ ਨੂੰ ਗੱਲਬਾਤ ਦਾ ਅਗਲਾ ਦੌਰ ਆਉਂਦੇ 2 ਦਿਨਾਂ ਦੇ ਵਿੱਚ ਈਰਾਨ ਦੇ ਨਾਲ ਇਸਲਾਮਾਬਾਦ ਹੋ ਸਕਦਾ ਹੈ। ਉਹਨਾਂ ਨੇ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਅਮਰੀਕਾ ਔਰ ਈਰਾਨ ਦੀ ਮੁੱਢਲੀ ਗੱਲਬਾਤ ਜਿਹੜੀ 21 ਘੰਟੇ ਤੱਕ ਚੱਲਦੀ ਰਹੀ, ਉੱਥੇ ਅਮਰੀਕਾ ਨੇ ਈਰਾਨ ਨੂੰ ਇਹ ਆਫਰ ਦਿੱਤੀ ਹੈ ਕਿ ਉਹ 20 ਸਾਲ ਤੱਕ ਐਟਮ ਬੰਬ ਨਾ ਬਣਾਏ। ਉਹਨਾਂ ਆਖਿਆ ਕਿ ਇਹੋ ਜਿਹੀ ਕੋਈ ਗੱਲ ਨਾ ਅਸੀਂ ਕੀਤੀ ਹੈ, ਨਾ ਇਹ ਮੈਨੂੰ ਪਸੰਦ ਹੈ ਤੇ ਨਾ ਇਹੋ ਜਿਹਾ ਕੋਈ ਆਫਰ ਦਾ ਮਾਮਲਾ ਜਿਹੜਾ ਈਰਾਨ ਦੇ ਸਾਹਮਣੇ ਧਰਿਆ ਹੈ। ਇੱਕ ਵਾਰ ਫਿਰ ਉਮੀਦਾਂ ਜਾਗ ਚੁੱਕੀਆਂ ਨੇ ਕਿ ਹਜੇ ਤੱਕ ਜਿਹੜੀ ਜੰਗਬੰਦੀ ਚੱਲਦੀ ਆ ਰਹੀ ਹੈ, ਜਿਹਦੇ ਬਾਰੇ ਪਾਕਿਸਤਾਨ ਦਾਅਵਾ ਕਰਦਾ ਹੈ ਕਿ ਇਹ ਜੰਗਬੰਦੀ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਰੁਕੀ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਇਹ ਰੁਕੀ ਰਵੇ। ਉਹਦੇ 'ਚ ਇੱਕ ਵਾਰ ਫਿਰ ਅਮਰੀਕਾ ਔਰ ਈਰਾਨ ਆਮਣੇ ਸਾਹਮਣੇ ਬਹਿ ਕੇ ਗੱਲਬਾਤ ਦੇ ਨਾਲ ਮਾਮਲੇ ਨਿਬੇੜਨ ਦੇ ਉੱਤੇ ਰਾਜ਼ੀ ਨਜ਼ਰ ਆਉਂਦੇ ਨੇ, ਜੋ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਇਸ ਬਿਆਨ ਤੋਂ ਵੀ ਝਲਕਦਾ ਹੈ। ਔਰ ਇਹ ਇਸ਼ਾਰਾ ਕਿ ਆਉਂਦੇ 2 ਦਿਨ ਯਾਨੀ 48 ਘੰਟੇ ਨੇ ਜਿਹੜੇ ਬੜੇ ਖਾਸ ਨੇ, ਜਿਹਦੇ 'ਚ ਅਮਰੀਕਾ ਔਰ ਈਰਾਨ ਇੱਕ ਵਾਰ ਫਿਰ ਗੱਲਬਾਤ ਦੇ ਨਾਲ ਮਾਮਲੇ ਨਿਬੇੜਨ ਦੀ ਮੇਜ਼ ਤੇ ਬਹਿ ਸਕਦੇ ਨੇ।